ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲਾ ਇਸ਼ੂ ਕਿਹੜਾ ਹੈ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਮੈਂ ਇਹ ਅਨਾਉਂਸਮੈਂਟ ਵੀ ਕਰਦੇ ਹਾਂ ਕਿ ਅੱਜ ਜਿਹੜਾ 9:30 ਤੋਂ 10 ਸਾਡਾ ਨਿਊਜ਼ ਇੰਟਰਵਿਊ ਹੁੰਦੇ ਨੇ ਜੀ, ਉਹਨਾਂ 'ਚ ਪ੍ਰਿੰਸੀਪਲ ਸੁਰਿੰਦਰ ਸਿੰਘ ਜਿਹੜੇ ਕਿ ਮੈਂਬਰ ਨੇ SGPC ਦੇ ਅਨੰਦਪੁਰ ਸਾਹਿਬ ਤੋਂ, ਉਹਨਾਂ ਦੇ ਨਾਲ ਗੱਲਬਾਤ ਹੋਏਗੀ ਔਰ ਉਹ ਸਾਕਾ ਨਨਕਾਣਾ ਸਾਹਿਬ ਔਰ ਪੰਜਾਬੀ ਮਾਂ ਬੋਲੀ ਦਿਵਸ ਦੇ ਉੱਤੇ ਵਿਸ਼ੇਸ਼ ਗੱਲਬਾਤ ਕਰਨਗੇ। ਉਹ ਬੜੇ ਨੌਲੇਜੇਬਲ ਨੇ ਜੀ ਔਰ ਦਰਸ਼ਕ ਜ਼ਰੂਰ ਉਸ ਦਾ ਆਨੰਦ ਮਾਣਨ ਪ੍ਰੋਗਰਾਮ ਦਾ। SYL ਸਤਲੁਜ ਯਮੁਨਾ ਲਿੰਕ ਨਹਿਰ ਇਹ ਇੱਕ ਫੁੱਟਬਾਲ ਬਣਾ ਦਿੱਤਾ ਗਿਆ ਚੋਣਾਂ ਤੋਂ ਪਹਿਲਾਂ ਵੀ ਅੱਡ-ਅੱਡ ਪਾਰਟੀਆਂ 'ਚ, ਔਰ ਇਹਦੇ 'ਚ ਜਿਵੇਂ ਪੰਜਾਬੀ ਦੀ ਇੱਕ ਐਕਸਪ੍ਰੈਸ਼ਨ ਹੈ ਵੀ ਚੋਰ ਤੇ ਕੁੱਤੀ ਰਲੇ ਹੋਏ ਨੇ। ਇੱਕ ਪਾਸੇ ਜੇ ਅਸੀਂ ਸੁਪਰੀਮ ਕੋਰਟ ਦੀ ਗੱਲ ਕਰੀਏ, ਦੂਸਰਾ ਪੱਖ ਸਾਡੇ ਸਾਹਮਣੇ ਸੈਂਟਰ ਗਵਰਨਮੈਂਟ ਦਾ ਹੈ। ਜੇ ਅਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਬਾਦਲ ਦਲ ਹੋਏ, ਕਾਂਗਰਸ ਹੋਏ, ਦੂਸਰੀਆਂ ਧਿਰਾਂ ਹੋਣ, ਆਮ ਆਦਮੀ ਪਾਰਟੀ ਨੇ ਤਾਂ ਕਈ ਰੰਗ ਬਦਲੇ ਨੇ। ਔਰ ਅੱਜ ਕੱਲ੍ਹ ਜਿਹੜਾ ਕਾਜ਼ ਜਿਹੜਾ ਉਹ ਭੜਕਾਟ ਦਾ ਹੈ ਕਿ ਹਰਿਆਣਾ ਲੋਕ ਦਲ ਦੇ ਓਮ ਪ੍ਰਕਾਸ਼ ਚੌਟਾਲਾ ਉਹਦਾ ਮੁੰਡਾ, ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਜੀ ਅਸੀਂ ਖੋਦਾਂਗੇ ਆ ਕੇ SYL ਕਨਾਲ ਕਰਪੂਰੀ ਦੇ ਮੁਕਾਮ ਤੇ, ਕਪੂਰੀ ਪਿੰਡ ਡਿਸਟ੍ਰਿਕਟ ਪਟਿਆਲਾ 'ਚ ਹੈ ਜਿੱਥੇ ਇੰਦਰਾ ਗਾਂਧੀ ਨੇ ਆ ਕੇ ਟੱਕ ਲਾਇਆ ਸੀ ਕਿ ਜੀ ਅਸੀਂ ਇਹਨੇ ਸਾਡੇ ਹਜ਼ਾਰਾਂ ਵਲੰਟੀਅਰ ਆਣਗੇ। ਸੋ ਪੰਜਾਬ ਸਰਕਾਰ ਨੇ ਵੀ ਪਹਿਲਾਂ ਤਾਂ ਬਾਦਲ ਪਿਓ ਪੁੱਤਰ ਇਹਨਾਂ ਦਾ ਹੀ ਯਾਰ ਹੈ, ਸਾਰੇ ਇਹਨਾਂ ਦੇ ਫਰੈਂਡਲੀ ਮੈਚ ਨੇ, ਔਰ ਇਹਦਾ ਹੀ ਪਿਓ ਸੀ ਦੇਵੀ ਲਾਲ ਓਮ ਚਟਾਲੇ ਦਾ, ਜਿਸ ਤੋਂ ਕਿੰਨੇ ਕਰੋੜ ਲੈ ਕੇ ਬਾਦਲ ਨੇ ਜਿਹੜਾ ਉਹ ਸ਼ੁਰੂਆਤ ਕੀਤੀ ਸੀ SYL ਕਨਾਲ। ਜਿਵੇਂ ਜ਼ਮੀਨ ਐਕਵਾਇਰ ਕੀਤੀ ਪੰਜਾਬ 'ਚ, ਜੇ ਤੁਸੀਂ ਬਣਾਣੀ ਨਹੀਂ ਸੀ ਤਾਂ ਪਹਿਲਾਂ ਕਿਸਾਨਾਂ ਤੋਂ ਤੁਸੀਂ ਜ਼ਮੀਨ ਲਈ ਕਿਉਂ ਸੀ? ਫਿਰ ਉਹਦੇ ਇਵਜ਼ ਦੇ ਵਿੱਚ ਹੀ ਗੁੜਗਾਵਾਂ ਦੇ ਨੇੜੇ ਜਿਹੜਾ ਸੁਖਬੀਰ ਬਾਦਲ ਦਾ ਜਿਹੜਾ ਹੋਟਲ, ਜਿਹਦਾ ਪਤਾ ਨਹੀਂ ਕਿੰਨੇ ਹਜ਼ਾਰ ਰੁਪਈਆ ਜਿਹੜਾ ਉਹ ਇੱਕ ਦਿਨ ਦਾ ਹੈਗਾ ਔਰ ਇਹ ਆਸ਼ੀ ਦਾ ਅੱਡਾ ਹੈ, ਉਹ ਥਾਂ ਉਹਨਾਂ ਨੇ ਦਿੱਤੀ ਸੀ। ਸੋ ਹੁਣ ਕਿਉਂਕਿ ਇੱਧਰ ਬਾਦਲ ਅਕਾਲੀ ਦਲ ਦਾ ਥੱਲਾ ਲੱਗ ਰਿਹਾ ਪੂਰੀ ਤਰ੍ਹਾਂ, ਜੇ ਚੋਣ ਨਤੀਜੇ ਜਦੋਂ ਆਉਣਗੇ ਇਰਰੈਲੇਵੈਂਟ ਹੋ ਜਾਣਗੇ। ਉੱਧਰ ਹਰਿਆਣੇ 'ਚ BJP ਦੀ ਸਰਕਾਰ ਹੈ ਔਰ ਜਾਟ ਰਿਜ਼ਰਵੇਸ਼ਨ ਦਾ ਇੱਕ ਪਾਸੇ ਐਜੀਟੇਸ਼ਨ ਚੱਲ ਰਿਹਾ ਤੇ ਲੋਕ ਦਾ ਇਰਰੈਲੇਵੈਂਟ ਜਿਹਾ ਹੁੰਦਾ ਜਾ ਰਿਹਾ। ਓਮ ਪ੍ਰਕਾਸ਼ ਚੌਟਾਲਾ ਕਰਪਸ਼ਨ ਚਾਰਜ ਜੇਲ੍ਹ ਦੇ ਵਿੱਚ ਬੈਠਾ, ਪੈਰੋਲ ਤੇ ਆਇਆ ਹੋਇਆ। ਸੋ ਦੋਨਾਂ ਨੂੰ ਹੀ ਇਹ ਸੂਟ ਕਰਦਾ ਹੈ, ਇਹ ਫਰੈਂਡਲੀ ਮੈਂ, ਕਿਉਂਕਿ ਇਸੇ ਹੀ ਲੋਕ ਦਲ ਦੇ ਲਈ ਬਾਦਲ ਨੇ ਈਵਨ BJP ਨੂੰ ਵੀ ਛੱਡ ਕੇ ਹਰਿਆਣੇ 'ਚ ਲੌਬਿੰਗ ਕੀਤੀ ਸੀ ਵੀ ਇਹਨਾਂ ਨੂੰ ਵੋਟਾਂ ਪਾਓ। ਉਹ ਵੀ ਉਹਨੂੰ ਤਾਊ ਜੀ ਕਹਿੰਦਾ ਤੇ ਬਾਦਲ ਕਹਿੰਦੇ ਸਾਡੇ ਤਾਂ ਪਰਿਵਾਰਕ ਰਿਸ਼ਤੇ ਨੇ। ਸੋ ਕੁੱਲ ਮਿਲਾ ਕੇ ਇਹ ਪ੍ਰੋਵੋਕੇਸ਼ਨ ਇੱਕ ਪਾਸੇ ਇਹ ਚੱਲ ਰਹੀ ਹੈ ਕਿ ਜੀ ਸਭ ਪੈਰਾਮਿਲਟਰੀ ਫੋਰਸਿਸ ਆ ਗਈਆਂ। ਦੂਜਾ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਨੇ ਐਫੀਡੇਵਿਟ ਦਿੱਤਾ ਹੈ ਕਿ ਜੀ ਅਸੀਂ ਜਿਹੜਾ ਉਹ ਕਿਸਾਨਾਂ ਨੂੰ ਜ਼ਮੀਨ ਵਾਪਸ ਦੇ ਦਿੱਤੀ ਹੋਈ ਹੈ ਔਰ ਅਸੀਂ ਜਿਹੜਾ ਉਹਨੂੰ ਵਾਪਸ ਐਕਵਾਇਰ ਨਹੀਂ। ਉਸ 4-5 ਖਬਰਾਂ ਇਹਦੇ ਅੱਜ ਦੀਆਂ ਰਿਲੇਟਡ ਨਾਲ ਨੇ। ਪਹਿਲੀ ਤਾਂ ਕਿ ਸਿਕਿਉਰਿਟੀ ਡਿਪਲੋਇਡ ਅਲੋਂਗ SYL ਕੈਨਾਲ ਔਰ ਪੂਰੇ ਉਹ ਸ਼ੋਲਜਰ ਦਿਖਾ ਰਹੇ ਨੇ ਪੈਰਾਮਿਲਟਰੀ ਦੇ, ਔਰ ਦੂਜੇ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਐਫੀਡੇਵਿਟ ਦੇ ਕੇ ਕਿਹਾ ਕਿ ਜੇ ਅਸੀਂ ਜਿਹੜੀ ਉਹਨਾਂ ਦੇ ਲੈਂਡ ਓਨਰਸ ਨੂੰ ਦਿੱਤੀ ਹੈ ਜ਼ਮੀਨ, ਅਸੀਂ ਉਹਨੂੰ ਵਾਪਸ ਨਹੀਂ ਲੈ ਸਕਦੇ। ਇਹ ਵੀ ਇੱਕ ਲੰਬੀ ਚੌੜੀ ਖਬਰ ਹੈ। ਔਰ ਮੈਂ ਦੇਖ ਰਿਹਾ ਕਿ ਵੀ ਟ੍ਰਿਬਿਊਨ ਵਰਗੇ ਅਖਬਾਰ ਜਿਹੜੇ ਕਿ ਉਹਨਾਂ ਦੀ ਨੀਤੀ ਹੁੰਦੀ ਹੈ ਕਿਤੇ ਨਾ ਕਿਤੇ SYL ਅਗੇਨ ਕੋਰਟ ਨਾਟ ਦਾ ਫੀਲਡ ਸ਼ੁੱਡ ਬੀ ਦਾ ਬੈਟਲ ਗਰਾਊਂਡ। ਉਹ ਕਹਿੰਦੇ ਅਦਾਲਤਾਂ ਦਾ ਫੈਸਲਾ ਹੋਏ, ਕੋਈ ਖੇਤਾਂ 'ਚ ਥੋੜੀ ਫੈਸਲਾ ਕਰਨਾ। ਅਦਾਲਤ ਦੀ ਜੁਰਿਸਡਿਕਸ਼ਨ ਹੀ ਨਹੀਂ ਹੈ, ਇਹ ਕੋਈ ਇੰਟਰ ਸਟੇਟ ਵਾਟਰ ਡਿਸਪਿਊਟ ਨਹੀਂ, ਕਿਉਂਕਿ ਇਹ ਤਿੰਨੋਂ ਸਤਲੁਜ ਬਿਆਸ ਰਾਵੀ ਹਰਿਆਣਾ ਰਾਜਸਥਾਨ 'ਚੋਂ ਨਹੀਂ ਵਗਦੇ। ਸੋ ਅਖਬਾਰਾਂ ਵੀ ਜਾਂ ਮੀਡੀਆ ਜਾਂ ਸਰਕਾਰ ਇਹਨੂੰ ਇੰਟਰ ਸਟੇਟ ਵਾਟਰ ਡਿਸਪਿਊਟ ਬਣਾਉਣਾ ਚਾਹੁੰਦੀ ਹੈ, ਜਿਹੜਾ ਕੇਸ ਨਹੀਂ ਹੈ। ਔਰ ਇੱਕ ਪਾਸੇ ਬਾਦਲ ਨੇ ਜਾਂਦੇ ਜਾਂਦੇ ਇੱਕ ਪੈਨਲ ਬਣਾ ਦਿੱਤਾ ਸੀ ਕਿ ਜੀ ਦੇਖੋ ਅਸੀਂ ਪੈਸੇ ਰਿਕਵਰ ਕਰਨੇ ਨੇ ਹਰਿਆਣੇ ਰਾਜਸਥਾਨ 'ਚੋਂ। ਪੈਨਲ ਵਰਕਿੰਗ ਆਊਟ ਫਾਰਮੂਲਾ ਟੂ ਚਾਰਜ ਸਟੇਟਸ ਫॉर ਰਿਵਰ ਵਾਟਰ। ਅਜੇ ਤੱਕ ਇਹਨਾਂ ਨੂੰ 70 ਸਾਲ ਪਾਣੀ ਲਟਾਉਂਦਿਆਂ ਹੋ ਗਏ, ਇਹਨਾਂ ਨੂੰ ਖਾਸ ਤੌਰ ਤੇ 50 ਸਾਲ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ, ਔਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਪਾਣੀ ਦਾ ਭਾਅ ਕੀ ਹੈ, ਕਿੰਨਾ ਪਾਣੀ ਗਿਆ ਕੀ ਹੈ। ਹਾਲਾਂਕਿ ਜਦੋਂ ਬੀਕਾਨੇਰ ਨੂੰ ਨਹਿਰ ਜਾਂਦੇ ਸੀ ਉਦੋਂ ਵੀ ਉਹ ਪੇ ਕਰਦੇ ਸੀ, ਔਰ ਅੱਜ ਤੁਸੀਂ ਇੰਟਰਨੈਸ਼ਨਲ ਪ੍ਰਾਈਸ ਤੁਹਾਨੂੰ ਵਾਟਰ ਅੱਜ ਕੱਲ੍ਹ ਸਭ ਕੁਛ ਪਿਆ ਇੰਟਰਨੈਟ ਤੇ ਪਿਆ ਹੈ, ਤੁਹਾਨੂੰ ਕੋਈ ਐਕਸਪਰਟ ਲੱਭਣ ਦੀ ਵੀ ਲੋੜ ਨਹੀਂ ਹੈਗੀ। ਲੇਕਿਨ ਜਦੋਂ ਤੁਹਾਡੀ ਗੱਲ ਬੇਈਮਾਨੀ ਦੀ ਹੋਏ ਔਰ ਨਾਲ ਦੀ ਨਾਲ ਹੁਣ ਇਹ ਵੀ ਆ ਗਿਆ ਜੀ, ਗਵਰਨਮੈਂਟ ਨੇ ਇਹ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ SYL ਨਹਿਰ ਵਾਲੀ ਜ਼ਮੀਨ ਰਿਟਰਨ ਕੀਤੀ ਹੈ ਉਹਦੇ 'ਚ ਇੰਨੇ ਏਰੀਆ 'ਚ ਤਾਂ ਜੰਗਲ ਨੇ, ਫੋਰੈਸਟ ਹੈ, ਔਰ ਉਹ ਤਾਂ ਤੁਸੀਂ ਜੇ ਨੈਸ਼ਨਲ ਇੰਡੀਅਨ ਫੋਰੈਸਟ ਐਨਵਾਇਰਨਮੈਂਟ ਗਰੁੱਪ ਨੇ ਤੁਹਾਨੂੰ ਕਲੀਅਰੈਂਸ ਨਹੀਂ ਸੀ ਦਿੱਤੀ ਤੇ ਤੁਸੀਂ ਕਿਵੇਂ ਇਸ ਸਾਰੇ ਨੂੰ ਜਿਹੜਾ ਉਹ ਰਿਕਵਰ ਕਰ ਰਹੇ ਹੋ, ਕਰ ਸਕਦੇ ਹੋ। ਸੋ ਕੁੱਲ ਮਿਲਾ ਕੇ ਇਹਨੂੰ ਕਹਿੰਦੇ ਨੇ ਭੰਬਲ ਭੂਸਾ। ਸੋ ਇਹ ਸਾਰੇ ਉਹ ਕ੍ਰੀਏਟ ਕਰ ਰਹੇ ਨੇ ਭੰਬਲ ਭੂਸਾ, ਜਿਹਦੇ ਥੱਲੇ ਲੋਕਾਂ ਨੂੰ ਲੱਗੇ ਕਿ ਜੀ ਪਤਾ ਨਹੀਂ ਕੀ ਹੈ, ਇਹ ਸਿਆਸੀ ਡਰਾਮੇਬਾਜ਼ੀਆਂ ਕਰਨਗੇ। ਅਮਰਿੰਦਰ ਵੀ ਆਪਣਾ ਪੂਰਾ ਕਰ ਰਿਹਾ, ਦੇਖੋ ਜੀ ਮੈਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਕੀਤਾ ਸੀ ਔਰ ਇਹ ਹੈ, ਇਹ ਬਿਲਕੁਲ ਨਹੀਂ ਅਸੀਂ ਹੋਣ ਦਿਆਂਗੇ ਔਰ ਦਿਸ ਦੈਟ।
ਸੋ ਕੁੱਲ ਮਿਲਾ ਕੇ ਔਰ ਓਮ ਪ੍ਰਕਾਸ਼ ਚਟਾਲਾ ਪੈਰੋਲ ਤੇ ਆਇਆ ਹੋਇਆ ਵੀ ਤੂੰ ਪੈਰੋਲ ਦੀਆਂ ਸ਼ਰਤਾਂ ਦੇਖੋ ਕੀ ਨੇ ਉਹਦੀਆਂ ਜੀ। ਸੋ ਇਹ ਸਾਰੇ ਹੀ ਰਲੇ ਹੋਏ ਨੇ, ਚੋਰ ਕੁੱਤੀ ਵੀ ਰਲੇ ਹੋਏ ਨੇ ਉਹਦੇ ਚ, ਕੋਰਟਸ, ਸਰਕਾਰ, ਮੀਡੀਆ, ਸਾਰੇ ਹੀ, ਕਿਉਂਕਿ ਆਲਰੇਡੀ ਉਹਨਾਂ ਨੇ ਜਿਹੜਾ 16.5 ਮਿਲੀਅਨ ਏਕੜ ਫੁੱਟ ਪਾਣੀ ਦਾ ਵੱਡਾ ਚੰਕ ਜਿਹੜਾ ਹੈ 12 ਜਿਹੜਾ ਉਹ ਮਿਲੀਅਨ ਏਕੜ ਫੁੱਟ ਪਹਿਲਾਂ ਹੀ ਲੁੱਟ ਰਹੇ ਨੇ। ਜਿਹੜਾ ਰਹਿੰਦਾ ਪਾਣੀ ਆ ਉਹਨੂੰ ਲੁੱਟਣਾ ਉਹਨਾਂ ਨੇ। ਉਹ SYL ਨਾ ਹੋਏਗੀ, ਹਾਂਸੀ ਬਟਾਣਾ ਨਹਿਰ ਰਾਹੀਂ ਕਰ ਦੇਣਗੇ, ਕੋਈ ਹੋਰ ਇੰਟਰਲਿੰਕਿੰਗ ਆਫ ਰਿਵਰਸ ਦੀ ਗੱਲ ਕਰ ਦੇਣਗੇ। ਸੋ ਮੈਂ ਸਮਾਂ ਸੀਮਾ ਦੇਖਦੇ ਇਹਦੇ ਤੇ ਬਹੁਤੀ ਕਮੈਂਟਰੀ ਹੋਰ ਨਹੀਂ ਕਰਾਂਗੇ। ਸੋ ਇਹ ਹੁਣ ਅਸੀਂ ਦੇਖਣਾ ਕਿ ਬਈ ਤੇਰਾ ਲੁੱਟਿਆ ਹੀ ਸ਼ਹਿਰ ਭੰਬੋਰ ਸਸੀਏ ਬੇਖਬਰੇ, ਇਹਨੂੰ ਪੜ੍ਹੀ ਜਾਓ ਬਾਹਾਂ ਖੜੀਆਂ ਕਰ ਕਰਕੇ, ਕਲਾਕਾਰਾਂ ਤੋਂ ਵੀ ਸੁਣੀ ਜਾਓ, ਤੇ ਤੁਹਾਡੀ ਇੱਕੋ ਇੱਕ ਦੌਲਤ ਪੰਜਾਬ ਦੀ ਪਾਣੀ ਆਲਰੇਡੀ ਲੁੱਟਿਆ ਹੋਇਆ। ਹੁਣ ਇਹ ਤਾਂ ਇਵੇਂ ਕਹਿ ਰਹੇ ਨੇ ਕਿ ਜਿਵੇਂ SYL ਕਨਾਲ ਦੇ ਨਾਲ ਹੀ ਬਾਕੀ ਬਚ ਜਾਂਦਾ ਹੈ। ਪਹਿਲਾਂ ਤਾਂ ਜਿਹੜਾ ਲੁੱਟਿਆ ਹੈ ਔਰ ਲੁੱਟ ਰਿਹਾ ਉਹਦੀ ਕੀਮਤ ਵਸੂਲ ਕਰੋ, ਔਰ ਅੱਗੋਂ ਲਈ ਤਾਂ ਇਸ ਦੇ ਲਈ ਕਹੋ ਕਿ ਭਾਈ ਆ ਜਾਓ ਫਿਰ ਬਣਾ ਲਓ ਨਹਿਰ, ਤੁਹਾਨੂੰ ਅਸੀਂ ਦੱਸਦੇ ਹਾਂ ਜੀ। ਸੋ ਜੀ ਡਾਕਟਰ ਸਾਹਿਬ, ਥਲਾਨੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਨੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।